ਸ਼ਰਮਾ ਜੀ, ਅਗਲੀ ਗੱਲ ਕਰੀਏ ਆਪਾਂ ਮੋਹਾਲੀ ਮੋਰਚੇ ਦੀ। ਤੇ ਮੈਨੂੰ ਜਦੋਂ ਮੈਂ ਇਸ ਮੋਰਚੇ ਬਾਰੇ ਖਬਰ ਪੜ੍ਹ ਰਿਹਾ ਸੀਗਾ, ਤਾਂ ਉਸੇ ਦਰਮਿਆਨ ਮੈਨੂੰ ਇੱਕ ਪੁਰਾਣੀ ਘਟਨਾ ਯਾਦ ਆ ਗਈ, ਨਨਕਾਣਾ ਸਾਹਿਬ ਵਾਲੀ। ਜਦੋਂ ਸਾਧੂ ਰਾਮ ਦੀ ਮੌਤ ਤੋਂ ਬਾਅਦ ਮਹੰਤੀ ਦੀ ਗੱਦੀ ਤੇ ਬਹਿੰਦਾ ਮਹੰਤ ਨਰੈਣ ਦਾਸ, ਤੇ ਉਹ ਕੁਕਰਮ ਕਰਨੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੁਰੂ ਕਰ ਦਿੰਦਾ। ਸ਼ੁਰੂ ਕਰ ਦਿੰਦਾ। ਹਾਂਜੀ, ਤੇ ਉਸ ਤੋਂ ਬਾਅਦ ਨਾ ਉਹਨਾਂ ਨੂੰ ਮਤਲਬ ਹਟਾਉਣ ਵਾਸਤੇ, ਵਰਜਨ ਵਾਸਤੇ ਇੱਕ ਜੱਥਾ ਭੇਜਿਆ ਜਾਂਦਾ ਹੈ। ਲਛਮਣ ਸਿੰਘ ਧਾਰੋਵਾਲੀ ਜਾਂਦੇ ਨੇ ਉਹਨਾਂ ਨੂੰ ਹਟਾਉਣ, ਵਰਜਨ ਵਾਸਤੇ। ਉਹ ਜੱਥੇ ਨਾਲ ਬਹੁਤ ਬੁਰੇ ਤਰੀਕੇ ਨਾਲ ਪੇਸ਼ ਆਉਂਦੇ ਨੇ ਤੇ ਉਹਨਾਂ ਦੀਆਂ ਸ਼ਹੀਦੀਆਂ ਹੋ ਜਾਂਦੀਆਂ ਸਿੰਘਾਂ ਦੀਆਂ। ਬਾਅਦ ਦੇ ਵਿੱਚ ਜਦੋਂ ਇਸ ਗੱਲ ਦਾ ਪਤਾ ਕਰਤਾਰ ਸਿੰਘ ਝੱਬਰ ਜੀ ਨੂੰ ਲੱਗਦਾ ਹੈ, ਤਾਂ ਉਹਨਾਂ ਨੇ ਜਾਣ ਦੀ ਤਿਆਰੀ ਕਰ ਲਈ ਨਨਕਾਣਾ ਸਾਹਿਬ। ਜਿਹੜਾ ਉੱਥੋਂ ਦਾ ਡਿਪਟੀ ਕਮਿਸ਼ਨਰ ਸੀਗਾ ਕਰੀ, ਉਹਦਾ ਮੈਨੂੰ ਇੰਨਾ ਕੁ ਨਾਮ ਹੀ ਯਾਦ ਹੈ। ਤੇ ਉਹਨੇ ਜਿਹਨੂੰ ਉਹਦੀ ਹਮਾਇਤ ਸੀ ਮਹੰਤਾਂ ਨੂੰ ਕਿ ਬਈ ਤੁਸੀਂ ਜੋ ਮਰਜ਼ੀ ਕਰੋ, ਉਹਨੇ ਇੱਕ ਹੁਕਮਨਾਮਾ ਕਹਿ ਲਓ, ਜਾਂ ਹੁਕਮਨਾਮਾ ਨਹੀਂ ਕਹਿ ਸਕਦੇ, ਇੱਕ ਹੁਕਮ ਭੇਜਿਆ, ਇੱਕ ਪੱਤਰ ਭੇਜਿਆ। ਉਹ ਕਹਿੰਦਾ ਕਿ ਤੁਸੀਂ ਪਿੱਛੇ ਚੱਲ ਜਾਓ ਤੇ ਆਪਦਾ ਜਾਨਾਂ ਤੁਹਾਡੀਆਂ ਬਖਸ਼ੀਆਂ ਵੀਆਂ ਤੇ ਤੁਹਾਡੀ ਇਸੇ 'ਚ ਹੀ ਭਲਾਈ ਹੈ। ਤੇ ਕਰਤਾਰ ਸਿੰਘ ਝੱਬਰ ਕਹਿੰਦੇ ਵੀ ਇਹ ਨਹੀਂ ਹੋ ਸਕਦਾ। ਉਹਨਾਂ ਨੇ ਉਹ ਜਿਹੜਾ ਸੀਗਾ ਉਹਨਾਂ ਦਾ ਜੋ ਵੀ ਧਮਕੀ ਦਸਤਾਵੇਜ਼ ਕਹਿ ਸਕਦੇ ਹਾਂ ਆਪਾਂ, ਪਾੜ ਕੇ ਪਰਾਂ ਸੁੱਟਤਾ। ਉਹ ਕਹਿੰਦੇ ਅਸੀਂ ਆ ਰਹੇ ਹਾਂ, ਸਾਡਾ ਜੱਥਾ ਆ ਰਿਹਾ, 2200-2300 ਸਿੰਘ ਸੀਗੇ, ਤੇ ਕਹਿੰਦੇ ਵੀ ਤੁਸੀਂ ਜੋ ਹੁੰਦਾ ਕਰ ਲਓ। ਬਾਅਦ ਦੇ ਵਿੱਚ ਉਹੀ ਜਿਹੜਾ ਡਿਪਟੀ ਕਮਿਸ਼ਨਰ ਕਰੀ ਸੀਗਾ, ਉਹਦਾ ਪੂਰਾ ਨਾਂ ਮੇਰੇ ਯਾਦ ਨਹੀਂ ਗਾ, ਉਹਨੇ ਫਿਰ ਨਨਕਾਣਾ ਸਾਹਿਬ ਦੇ ਪ੍ਰਬੰਧ ਦੀਆਂ ਚਾਬੀਆਂ ਆਪਣੇ ਹੱਥੀਂ ਕਰਤਾਰ ਸਿੰਘ ਝੱਬਰ ਜੀ ਨੂੰ ਦਿੱਤੀਆਂ। ਇਹ ਗੱਲ ਮੇਰੇ ਤਾਂ ਯਾਦ ਆ ਗਈ। ਮੋਰਚਿਆਂ ਦੇ ਵਿੱਚ ਬਹੁਤ ਕੁਛ ਹੁੰਦਾ, ਮੋਰਚੇ ਲਾਉਣੇ ਸੌਖਾ ਕੰਮ ਨਹੀਂ ਹੈ। ਮੋਹਾਲੀ ਮੋਰਚੇ ਦੀ ਗੱਲ ਕਰੀਏ, ਕੌਮੀ ਇਨਸਾਫ ਮੋਰਚੇ ਨੂੰ ਹਮਾਇਤ ਵੀ ਮਿਲੀ। ਚਲੋ ਚੰਗੀ ਗੱਲ ਇਹ ਹੈ ਕਿ ਹਰ ਜਿਹੜਾ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਬੰਦਾ, ਹਿੰਦੂ ਜਥੇਬੰਦੀਆਂ ਨੇ ਵੀ ਇੱਕ ਮੰਦਿਰ ਬਾਰੇ ਮੈਂ ਪੜ੍ਹ ਰਿਹਾ ਸੀ, ਉਹਨਾਂ ਨੇ ਸੇਵਾ ਵਾਸਤੇ ਦਰਵਾਜ਼ੇ ਖੋਲ੍ਹਤੇ ਆਪਣੇ ਕਿ ਇੱਥੇ ਤੁਸੀਂ ਇਸ਼ਨਾਨ ਪਾਣੀ ਕਰੋ, ਜੋ ਵੀ ਕਰਨਾ। ਬਿਲਕੁਲ ਨਾਲ ਹੀ ਮੰਦਿਰ ਹੈ ਜੀ, ਬਿਲਕੁਲ ਨਾਲ। ਹਾਂਜੀ, ਬਿਲਕੁਲ ਨਾਲ ਹੀ ਮੰਦਿਰ ਹੈ। ਹਾਂਜੀ, ਇਹ ਖਬਰਾਂ ਵੀ ਆਉਣੀਆਂ ਚਾਹੀਦੀਆਂ ਬਾਹਰ। ਇਹ ਕਿਉਂਕਿ ਜਿਹੜੇ ਲੋਕ ਸਿਰਫ ਇੱਕ ਤਰਫਾ ਸੋਚਦੇ ਨੇ, ਉਹਨਾਂ ਨੂੰ ਇਹਨਾਂ ਵਰਤਾਰਿਆਂ ਦਾ ਵੀ ਪਤਾ ਲੱਗਣਾ ਚਾਹੀਦਾ। ਪਰ ਹੁਣ ਗੱਲ ਸੁਣਨ ਦੇ ਵਿੱਚ ਜਿਹੜੀ ਆ ਰਹੀ ਹੈ, ਕੀ ਉਹ ਸੱਚ ਹੈ ਕਿ ਕੌਮੀ ਇਨਸਾਫ ਮੋਰਚੇ ਨੂੰ ਚੁਕਵਾਉਣ ਦੇ ਰਾਹ ਲੱਭ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ? ਪਰ ਮੈਨੂੰ ਇੰਨਾ ਜ਼ਰੂਰ ਪਤਾ ਹੈ ਕਿ ਸਰਕਾਰ ਕਿਸੇ ਜਿਹੜੀ ਕਿਹੜੀ ਕਰੜੀ ਕਾਰਵਾਈ ਉਸ ਰੌਂ ਦੇ ਵਿੱਚ ਨਹੀਂ ਲੱਗਦੀ, ਕਿਉਂਕਿ ਸਰਕਾਰ ਨੂੰ ਇਹ ਗੱਲ ਮਹਿੰਗੀ ਬਹੁਤ ਪੈ ਜੂ। ਸਰਕਾਰ ਨੂੰ ਪਤਾ ਇਸ ਗੱਲ ਦਾ। ਨਹੀਂ, ਬਿਲਕੁਲ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜੀ ਕਿ ਜਿਹੜਾ ਬੰਦੀ ਸਿੰਘਾਂ ਦੇ ਲਈ ਕੌਮੀ ਇਨਸਾਫ ਮੋਰਚਾ ਚੱਲ ਰਿਹਾ, ਸਰਕਾਰ ਚਾਹੁੰਦੀ ਹੈ ਕਿ ਸ਼ਾਂਤਮਈ ਤਰੀਕੇ ਨਾਲ ਇਹ ਸਮੇਟ ਲਿਆ ਜਾਵੇ। ਕਿਉਂਕਿ ਜਿਵੇਂ ਹੁਣ ਉਹ ਮਤਲਬ ਜਿਹੜਾ ਉਹ ਰਿਪੋਰਟ ਤਿਆਰ ਹੋਈ ਹੈ ਨਾ, ਸਿੱਟ ਦੀ ਰਿਪੋਰਟ ਹੈ ਜਿਹੜੀ, ਉਹ ਮੁੱਖ ਮੰਤਰੀ ਜਿਹਦੇ ਵਿੱਚ ਨਾਂ ਬੋਲਦਾ ਸਾਬਕਾ ਦਾ ਪ੍ਰਕਾਸ਼ ਸਿੰਘ ਬਾਦਲ ਦਾ ਜਾਂ ਸੁਖਬੀਰ ਬਾਦਲ ਦਾ, ਉਹ ਤੋਂ ਬਾਅਦ ਜਿਵੇਂ ਬਹਿਬਲ ਕਲਾਂ ਬਰਗਾੜੀ ਵਾਲਾ ਇਨਸਾਫ ਮੋਰਚਾ ਉਹਨਾਂ ਨੇ ਉਹ ਅੱਗੇ ਪਾਇਆ ਕਿ ਹਾਂ ਸਰਕਾਰ ਵਾਲਾ ਕੰਮ ਖਤਮ ਹੋ ਗਿਆ, ਹੁਣ ਅਦਾਲਤੀ ਕੰਮ ਹੈ। ਉਸੇ ਤਰ੍ਹਾਂ ਇੱਥੇ ਵੀ ਮਤਲਬ ਕਿ ਇੱਥੇ ਵੀ ਮਤਲਬ ਕਿ ਜਦੋਂ ਕੱਲ ਬੈਠਕ ਕੀਤੀ ਗਈ, ਕੱਲ ਬਕਾਇਦਾ ਹਰਪਾਲ ਚੀਮਾ, ਅਮਨ ਅਰੋੜਾ ਹੋਰਾਂ ਨੇ ਇਨਸਾਫ ਮੋਰਚੇ ਦੇ ਨੁਮਾਇੰਦਿਆਂ ਨਾਲ ਬੈਠਕ ਕੀਤੀ ਹੈ ਪ੍ਰਵੀਨ ਜੀ। ਤੇ ਉਸ ਬੈਠਕ ਦੇ ਵਿੱਚ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਅਸੀਂ ਬਹਿਬਲ ਕਲਾਂ ਫਾਇਰਿੰਗ ਮਾਮਲੇ 'ਚ ਵੀ ਚਲਾਨ ਪੇਸ਼ ਕਰਾਂਗੇ। ਉਹਨਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਇਨਸਾਫ ਮੋਰਚੇ ਦੇ ਲਈ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ, ਖਾਸ ਕਰਕੇ ਜਗਤਾਰ ਸਿੰਘ ਹਵਾਰਾ ਤੇ ਪ੍ਰੋਫੈਸਰ ਭੁੱਲਰ ਵਾਲੇ ਮਾਮਲੇ 'ਚ ਅਸੀਂ ਦਿੱਲੀ ਸਰਕਾਰ ਨਾਲ ਵੀ ਤੇ ਕਰਨਾਟਕਾ ਸਰਕਾਰ ਨਾਲ ਵੀ ਗੱਲ ਕਰਾਂਗੇ ਕਿ ਦਿੱਲੀ ਸਰਕਾਰ ਕਿਹਦੀ ਹੈ ਭਾਈ। ਜੀ ਜੀ, ਤੇ ਫਾਈਲ ਤਾਂ ਕੱਦੀ ਲਟਕਦੀ ਆ ਉੱਥੇ, ਉਹ ਕੱਦਾ ਮੁੱਦਾ ਬਣਿਆ ਕਿ ਤੁਹਾਡੀ ਮੰਤਰੀ ਦਸਤਖਤ ਨਹੀਂ ਕਰਦੇ ਜੀ। ਚਲੋ, ਪਰ ਇਹ ਭਰੋਸਾ ਦਵਾਇਆ। ਫਿਰ ਉਹਨਾਂ ਨਾਲ ਇਹ ਵੀ ਬੇਨਤੀ ਕੀਤੀ ਹੈ ਕਿ ਤੁਸੀਂ ਜਿਹੜੇ ਮਾਰਚ ਕੱਢ ਰਹੇ ਹੋ ਲਗਾਤਾਰ, ਉਸ ਨੂੰ ਰੋਕ ਲਓ ਤੇ ਜੇਕਰ ਮੋਰਚੇ ਨੂੰ ਮੁਲਤਵੀ ਕੀਤਾ ਜਾ ਸਕਦਾ ਕਰ ਦਿਓ, ਅਸੀਂ ਆਪ ਪੈਰਵੀ ਕਰਾਂਗੇ। ਉਹ ਕਹਿੰਦੇ ਅਮਿਤ ਸ਼ਾਹ ਨੂੰ ਤਾਂ ਮਿਲ ਵੀ ਲਿਆ ਸੀ ਇਸ ਮਸਲੇ ਤੇ ਕਹਿੰਦੇ ਕਿ ਅਸੀਂ ਰਾਸ਼ਟਰਪਤੀ ਤੱਕ ਲੈ ਕੇ ਜਾਵਾਂਗੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ। ਸੋ ਇੱਕ ਤਰੀਕੇ ਨਾਲ ਮਨਾਉਣ ਦੀ, ਭਰਮਾਉਣ ਦੀ, ਮੋਰਚਾ ਖਤਮ ਕਰਾਉਣ ਦੀ ਕੋਸ਼ਿਸ਼ ਦੇ ਵਿੱਚ ਆ ਸਰਕਾਰ। ਉਹਨੂੰ ਲੱਗਦਾ ਕਿ ਹੁਣ ਅਸੀਂ ਜ਼ੋਰ ਜਮਾਇਸ਼ ਕਰਾਂਗੇ ਤਾਂ ਸਾਡੇ ਉਲਟ, ਜਿਵੇਂ ਤੁਸੀਂ ਕਿਹਾ, ਬਿਲਕੁਲ ਉਲਟ ਹੋਏਗੀ। ਤੇ ਇਸ ਲਈ ਇਹਨੂੰ ਸ਼ਾਂਤਮਈ ਤਰੀਕੇ ਨਾਲ ਕਿਵੇਂ ਇੱਕ ਵਾਰ ਚੁੱਕਿਆ ਜਾਵੇ। ਪਰ ਜਿਹੜੀਆਂ ਮੁਰਲੀਆਂ ਧਿਰਾਂ ਇਹ ਉਹ ਵੀ ਜਾਣਦੀਆਂ ਪ੍ਰਵੀਨ ਜੀ ਕਿ ਲਾਇਆ ਤਾਂ ਉਹਨਾਂ ਨੇ ਐਲਾਨ ਕਰਕੇ, ਪਰ ਚੁੱਕ ਨਹੀਂ ਹੁਣ ਹੋ ਸਕਦੇ ਆਪਣੇ ਆਪ ਐਲਾਨ ਕਰਕੇ। ਸੋ ਹੁਣ ਇਹ ਫੈਸਲਾ ਸੰਗਤ ਦੇ ਹੱਥੇ ਹੁੰਦਾ ਜੀ ਜੀ, ਬਿਲਕੁਲ ਹੈ ਨਾ। ਦਿੱਲੀ 3 ਖੇਤੀ ਉਹਨਾਂ ਦਾ ਮਾਮਲਾ ਆਪਾਂ ਦੇਖ ਚੁੱਕੇ ਹਾਂ ਪੂਰਾ। ਦੇਖਿਆ ਬਿਲਕੁਲ। ਸੋ ਇਸ ਲਈ ਇਸ ਮਾਮਲੇ ਦੇ ਵਿੱਚ ਹੁਣ ਕੀ, ਕਿਉਂਕਿ ਪਹਿਲਾਂ ਵੀ ਜਿਹੜਾ ਸਰਬੱਤ ਖਾਲਸਾ ਬੁਲਾਇਆ ਸੀ ਉਹਦੇ ਵਿੱਚ ਵੀ ਸੰਗਤ ਠੱਗੀ ਹੋਈ ਮਹਿਸੂਸ ਕਰਦੀ ਅੱਜ ਵੀ। ਜੀ ਸਹੀ ਹੈ ਕਿ ਅਸੀਂ ਉੱਥੋਂ ਜਥੇਦਾਰ ਕੱਢਣ ਨਹੀਂ ਗਏ ਸੀ, ਨਵੇਂ ਜਥੇਦਾਰ ਮੁਤਵਾਜੀ ਜਥੇਦਾਰ ਬਣਾਉਣ ਨਹੀਂ ਗਏ ਸੀ। ਅਸੀਂ ਤਾਂ ਮੋਰਚਾ ਲਾਇਆ ਸੀ ਬੇਅਦਬੀਆਂ ਦੇ ਇਨਸਾਫ ਲਈ, ਨਹੀਂ ਸੰਘਰਸ਼ ਇਕੱਠ ਕੀਤਾ ਸੀ ਬੇਅਦਬੀਆਂ। ਜੀ ਜੀ, ਸੋ ਇਸ ਲਈ ਉਹ ਹੁਣ ਉਹ ਇੱਥੇ ਡਰ ਮਤਲਬ ਕਿ ਸੰਗਤ ਨੂੰ ਖੜਾ, ਇਸ ਲਈ ਸੰਗਤ ਇੱਥੇ ਕਿਸੇ ਭਟਕਣ 'ਚ ਨਹੀਂ ਆਉਣ ਵਾਲੀ। ਹਾਂ, ਸਰਕਾਰ ਵੱਲੋਂ ਬਕਾਇਦਾ ਕੋਸ਼ਿਸ਼ ਹੈ। ਸਰਕਾਰ ਨੇ ਕਿਹਾ ਕਿ ਸਾਡੇ ਸਾਰੇ ਮੰਤਰੀ, ਸਾਡੇ ਸਾਰੀ ਸਰਕਾਰ
ਬਕਾਇਦਾ ਤੌਰ ਤੇ ਦਸਤਾਵੇਜ਼ ਤਿਆਰ ਕਰਕੇ ਅਸੀਂ ਅਮਿਤ ਸ਼ਾਹ ਕੋਲ ਪਹੁੰਚਦਾ ਕਰ ਚੁੱਕੇ ਹਾਂ। ਹੁਣ ਅਸੀਂ ਰਾਸ਼ਟਰਪਤੀ ਕੋਲ ਪਹੁੰਚ ਕਰਾਂਗੇ ਤਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਹੋ ਸਕੇ। ਖਾਸ ਕਰਕੇ ਪ੍ਰੋਫੈਸਰ ਭੁੱਲਰ ਔਰ ਹਵਾਰੇ ਵਾਲੇ ਮਾਮਲੇ 'ਚ ਤਾਂ ਅਸੀਂ ਦੋਵੇਂ ਸਰਕਾਰਾਂ ਨਾਲ, ਸਿੱਧੀ ਕਰਨਾਟਕਾ ਔਰ ਦਿੱਲੀ ਸਰਕਾਰ ਨਾਲ ਆਪ ਰਾਬਤਾ ਕਰਾਂਗੇ। ਤੋ ਇਹਦੇ ਬਾਅਦ ਮੋਰਚੇ ਦੇ ਨੁਮਾਇੰਦਿਆਂ ਨੇ ਸਿਰਫ ਇੰਨੀ ਹਾਮੀ ਭਰੀ ਆ ਕਿ 31 ਮਾਰਚ ਤੱਕ ਤੁਹਾਨੂੰ ਸਮਾਂ ਦਿੱਤਾ। ਠੀਕ ਹੈ, ਤੁਸੀਂ ਕਰੋ ਬਾਈਬਲ ਕਲਾਮ ਫਾਇਰਿੰਗ ਮਾਮਲੇ 'ਚ ਚਲਾਨ ਪੇਸ਼ ਕਰੋ, ਤੁਸੀਂ ਜਾਓ ਰਾਸ਼ਟਰਪਤੀ ਕੋਲ, ਤੁਹਾਡੀ ਕਾਰਵਾਈ ਕਹੀ ਜੀ ਰਹਿੰਦੀ ਆ, ਤੁਹਾਡੀ ਨੀਅਤ ਨੀਤੀ ਕਹੀ ਜੀ ਰਹਿੰਦੀ, ਉੱਪਰ ਗੌਰ ਕਰਾਂਗੇ। 31 ਮਾਰਚ ਤੱਕ ਅਸੀਂ ਜਿਹੜਾ ਨਿਤ ਦਿਨ ਜਥਾ ਭੇਜਦੇ ਸੀ ਮੁੱਖ ਮੰਤਰੀ ਦੇ ਘਰ ਕੰਨੀ ਨੂੰ ਘਰਾਓ ਕਰਨ ਲਈ, ਉਹ ਨਹੀਂ ਭੇਜਾਂਗੇ। ਠੀਕ ਹੈ। ਸੋ 31 ਤਰੀਕ ਤੱਕ ਲਈ ਉਹ ਰੋਕ ਲਿਆ ਗਿਆ, ਨਹੀਂ ਇਹ ਬਾਕੀ ਮੋਰਚਾ ਹਜੇ ਜਾਰੀ ਰਹੂਗਾ। ਪਰ ਸਰਕਾਰ ਹੁਣ ਕਦਮ ਦਰ ਕਦਮ ਇਸ ਕਦਰ ਅੱਗੇ ਵਧਣਾ ਚਾਹੁੰਦੀ ਹੈ ਕਿ ਅਸੀਂ ਇਹਨਾਂ ਦਾ ਭਰੋਸਾ ਜਿੱਤ ਕੇ ਇਸ ਮੋਰਚੇ ਨੂੰ ਚੁੱਕੀਏ, ਕਿਉਂਕਿ ਉਹਨੂੰ ਲੱਗਦਾ ਕਿ ਸਾਡੇ ਖਿਲਾਫ ਮੋਰਚੇ ਹੀ ਇੰਨੇ ਖੁੱਲੇ ਨੇ ਕਿ ਉਹ ਮੁੱਕਣ ਦਾ ਨਾਮ ਨਹੀਂ ਲੈਂਦੇ। ਇਸ ਲਈ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਜੀਰਾ ਸ਼ਰਾਬ ਮੋਰਚਾ ਵੀ ਅਜੇ ਉਸੇ ਤਰ੍ਹਾਂ ਕਾਇਮ ਹੈ। ਕਈਆਂ ਨੂੰ ਲੱਗਦਾ ਹੋ ਕਿ ਸ਼ਾਇਦ ਉਹ ਬੰਦ ਹੋ ਗਿਆ ਕਿਉਂਕਿ ਫੈਕਟਰੀ ਬੰਦੇ ਨਹੀਂ ਹੋਈ। ਸੋ ਇਸ ਲਈ ਫੈਕਟਰੀ ਵਾਲੇ ਤਾਂ ਲਾਇਸੈਂਸ ਨਿਊ ਕਰਾਉਣ ਲਈ ਭੇਜੀ ਜਾਂਦੇ ਨੇ ਕਾਗਜ਼, ਤੇ ਪੋਲਿਊਸ਼ਨ ਕੰਟਰੋਲ ਬੋਰਡ ਕਹਿੰਦਾ ਨਹੀਂ ਜੀ ਅਸੀਂ ਨਿਊ ਨਹੀਂ ਕਰਾਂਗੇ। ਭਾਈ ਤੁਸੀਂ ਕਹੋਗੇ ਤੁਹਾਡੇ ਤੇ ਬੰਦ ਕਰਤੀ ਮੁੱਖ ਮੰਤਰੀ ਨੇ ਫੈਕਟਰੀ, ਠੀਕ ਹੈ, ਪਰ ਉਹ ਬੰਦ ਕਰਨ ਦੀ ਕੋਈ ਚਿੱਠੀ ਪੱਤਰ ਆਵੇ, ਨੋਟੀਫਿਕੇਸ਼ਨ ਆਵੇ ਤਾਂ ਹੀ ਅਗਲੇ ਕਹਿਣ। ਸੋ ਆਇਆ ਨਹੀਂ। ਸੋ ਇਸ ਲਈ ਜੀਰਾ ਮੋਰਚਾ ਵੀ ਉਸੇ ਤਰ੍ਹਾਂ ਬਰਕਰਾਰ ਹੈ। ਇਸੇ ਤਰ੍ਹਾਂ ਇਸ ਮੋਰਚੇ ਨੂੰ ਵੀ ਇਹੋ ਜਿਹੀਆਂ ਖਬਰਾਂ ਦੇ ਰਾਹੀਂ ਕੀ ਸਰਕਾਰ ਠੰਡੇ ਵਾਸਤੇ ਪਾਉਣਾ ਚਾਹੁੰਦੀ ਹੈ, ਕਿ ਸਰਕਾਰ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣਾ ਚਾਹੁੰਦੀ ਹੈ, ਜਾਂ ਸੱਚਮੁੱਚ ਉਹਦੀ ਬੰਦੀ ਸਿੰਘਾਂ ਨੂੰ ਲੈ ਕੇ ਕੋਈ ਫਿਕਰਮੰਦੀ ਜੇਕਰ ਹੋਏਗੀ ਤਾਂ ਆਉਂਦੇ ਦਿਨਾਂ 'ਚੋਂ ਕਾਰਵਾਈ ਨਜ਼ਰ ਆ ਜਾਏਗੀ। 31 ਮਾਰਚ ਤੱਕ 30 ਦਿਨ ਪਏ ਨੇ ਅਜੇ। ਸੰਘਰਸ਼ਾਂ ਦੀ ਸ਼ੁਰੂਆਤ ਬੇਸ਼ੱਕ ਆਗੂ ਕਰਦੇ ਨੇ ਸ਼ਰਮਾ ਜੀ, ਪਰ ਕਈ ਵਾਰੀ ਸੰਘਰਸ਼ਾਂ ਨੂੰ, ਮੋਰਚਿਆਂ ਨੂੰ ਇੰਨੀ ਕੁ ਸੰਗਤ ਦੀ ਹਮਾਇਤ ਮਿਲਦੀ ਹੈ ਕਿ ਬਾਅਦ ਦੇ ਵਿੱਚ ਉਹਨਾਂ ਦੇ ਫੈਸਲੇ ਸੰਗਤ ਕਰਦੀ ਹੈ। ਤੁਸੀਂ ਖੇਤੀ ਕਾਨੂੰਨਾਂ ਵਾਲਾ ਬਿਲਕੁਲ ਸਟੀਕ ਉਦਾਹਰਨ ਦਿੱਤੀ ਹੈ। ਲਾਮਬੰਦੀ ਸ਼ੁਰੂਆਤ ਦੇ ਵਿੱਚ ਅਗਵਾਈ ਕਿਸਾਨ ਆਗੂਆਂ ਨੇ ਜ਼ਰੂਰ ਦਿੱਤੀ, ਪਰ ਬਾਅਦ ਦੇ ਵਿੱਚ ਬਹੁਤਾ ਕੁਝ ਜਦੋਂ ਹੋਇਆ ਤੇ ਉਹਦੇ ਵਿੱਚ ਸੰਗਤ ਤੈਅ ਕਰਦੀ ਸੀਗੀ ਕਿ ਇਸ ਕਦਮ ਦੇ ਉੱਤੇ ਕਿਵੇਂ ਅਗਲਾ ਕਦਮ ਗਾਂਹ ਚੱਕਣਾ ਜਾਂ ਕੀ ਰੁਖ ਹੋਣਾ ਚਾਹੀਦਾ।